ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਸਾਰੀਆਂ ਸੰਗਤਾਂ ਨੂੰ ਅੱਜ ਦੀ ਪਰਿਵਾਰਕ ਮੀਟਿੰਗ ਵਿੱਚ ਮੈਂ ਜੀ ਆਇਆਂ ਆਖਦਾ। ਆਓ ਜਿੰਨਾ ਕੁ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਸਤਿਗੁਰਾਂ ਦੇ ਪ੍ਰੇਮ ਦੇ ਵਿੱਚ ਭਾਵਨਾ ਦੇ ਨਾਲ ਜੁੜਨ ਦਾ ਯਤਨ ਕਰੀਏ। ਜਿਹੜੇ ਅਜੇ ਗੁਰਮੁਖ ਪਿਆਰੇ ਕੋਈ ਹੋਰ ਕੰਮਾਂ ਵਿੱਚ ਰੁੱਝੇ ਹੋਏ ਨੇ, ਸਭ ਨੂੰ ਮੈਂ ਬੇਨਤੀ ਕਰਦਾ ਸਾਰੇ ਕੰਮਾਂ ਨੂੰ ਛੱਡ ਕੇ ਹੁਣ ਜਿਹੜਾ ਮੇਨ ਸਾਡਾ ਕੰਮ ਹੈ ਨਾ ਉਹ ਕਰੀਏ। ਮੇਨ ਕੰਮ ਸਤਸੰਗ ਕਰਨਾ, ਨਾਮ ਜਪਣਾ, ਸਿਮਰਨ ਕਰਨਾ। ਇਹ ਪਰਿਵਾਰਕ ਮੀਟਿੰਗ, ਜਿਸ ਮੀਟਿੰਗ ਦੇ ਵਿੱਚ ਬਹਿ ਕੇ ਅਸੀਂ ਆਪਣੇ ਔਗਣਾਂ ਨੂੰ ਰੋਜ਼ ਕੱਢਣ ਦਾ ਯਤਨ ਕਰਦੇ ਹਾਂ, ਆਪਣੇ ਅੰਦਰ ਗੁਣਾਂ ਨੂੰ ਭਰਨ ਦਾ ਯਤਨ ਕਰਦੇ ਹਾਂ, ਇਹ ਮੀਟਿੰਗ ਨੂੰ ਅਟੈਂਡ ਸਾਰੇ ਬੜੀ ਭਾਵਨਾ ਨਾਲ ਕਰੋ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਦੀ ਇਹ ਪਰਿਵਾਰਕ ਮੀਟਿੰਗ ਦੀ ਪਹਿਲੀ ਗੱਲ ਸ਼ੁਰੂਆਤ ਮੈਂ ਕਰ ਰਿਹਾ। ਮੇਰੀ ਬੇਨਤੀ ਧਿਆਨ ਦੇ ਨਾਲ ਸਾਰੇ ਸਰਵਣ ਕਰਿਓ। ਤੁਹਾਡੀ ਮੁਸਕਾਨ, ਤੁਹਾਡੇ ਚਿਹਰੇ ਦੇ ਉੱਤੇ ਨਾ ਪਰਮੇਸ਼ਰ ਦੇ ਕੀਤੇ ਹੋਏ ਸਾਈਨ ਨੇ। ਸੁਣਿਓ, ਜਿਹੜੀ ਸਾਡੇ ਚਿਹਰੇ ਦੀ ਮੁਸਕਾਨ ਹੈ ਨਾ, ਤੁਹਾਡੇ ਚਿਹਰੇ ਦੀ ਮੁਸਕਾਨ ਹੈ, ਅਸਲੀਅਤ ਦੇ ਵਿੱਚ ਇਹ ਸਾਡੇ ਚਿਹਰੇ ਦੇ ਉੱਤੇ ਭਗਵਾਨ ਦੇ ਹਸਤਾਖਰ ਨੇ, ਉਹਨਾਂ ਦੇ ਦਸਤਖਤ ਨੇ, ਉਹਨਾਂ ਦੇ ਸਾਈਨ ਨੇ। ਇਹਨਾਂ ਸਾਈਨਾਂ ਨੂੰ ਪਿਆਰਿਓ ਆਪਣੇ ਅਥਰੂਆਂ ਦੇ ਨਾਲ ਜਾਂ ਕ੍ਰੋਧ ਦੇ ਨਾਲ ਕਦੀ ਵੀ ਮਿਟਣ ਨਾ ਦਿਓ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ ਜਿਹੜੇ ਪਰਮੇਸ਼ਰ ਸਾਈਨ ਨੇ, ਮੁਸਕਾਨ ਰੂਪੀ ਸਾਈਨ ਕੀਤੇ ਹੋਏ ਆ ਨਾ ਸਾਡੇ ਚਿਹਰੇ ਦੇ ਉੱਤੇ, ਇਹ ਚਿਹਰੇ ਦੇ ਉੱਤੇ ਕੀਤੇ ਹੋਏ ਪਰਮੇਸ਼ਰ ਦੇ ਹਸਤਾਖਰ ਨੂੰ, ਉਹਨਾਂ ਦੇ ਸਾਈਨਾਂ ਨੂੰ ਆਪਣੇ ਅਥਰੂਆਂ ਨਾਲ ਐਵੇਂ ਮਿਟਣ ਨਾ ਦੇਣਾ। ਕ੍ਰੋਧ ਦੇ ਨਾਲ ਇਹਨਾਂ ਨੂੰ ਮਿਟਣ ਨਾ ਦੇਣਾ। ਕੋਸ਼ਿਸ਼ ਕਰੋ ਇਹ ਪਰਮੇਸ਼ਰ ਦੇ ਕੀਤੇ ਹੋਏ ਸਾਈਨ ਹਰ ਵੇਲੇ ਸਾਡੇ ਚਿਹਰੇ ਤੇ ਨਜ਼ਰ ਆਉਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਹਰ ਵੇਲੇ ਚਿਹਰੇ ਦੇ ਉੱਤੇ ਮੁਸਕਾਨ ਰਹੇਗੀ। ਉਦੋਂ ਚਿਹਰੇ ਦੇ ਉੱਤੇ ਇਹ ਭਗਵਾਨ ਜੀ ਦੇ ਹਸਤਾਖਰ ਉਦੋਂ ਨਜ਼ਰ ਆਉਣਗੇ ਜਦੋਂ ਅਸੀਂ ਉਹਨਾਂ ਨਾਲ ਕਨੈਕਟੀਵਿਟੀ ਬਣਾਵਾਂਗੇ, ਜਦੋਂ ਅੰਦਰੋਂ ਉਹਨਾਂ ਨਾਲ ਪ੍ਰੇਮਾ ਭਗਤੀ ਕਰਨ ਦਾ ਯਤਨ ਕਰਾਂਗੇ। ਮੈਂ ਤਕਰੀਬਨ ਰੋਜ਼ ਇਹ ਲਫ਼ਜ਼ ਬੋਲਦਾ, ਜੇ ਚਾਹੁੰਦੇ ਹੋ ਚਿਹਰੇ ਦੀ ਮੁਸਕਾਨ ਕਾਇਮ ਰਵੇ, ਅੰਮ੍ਰਿਤ ਵੇਲੇ ਨਾਲ ਜੁੜੋ, ਬਾਣੀ ਨਾਲ ਜੁੜੋ, ਟੱਟ ਕੇ ਸਿਮਰਨ ਕਰਿਆ ਕਰੋ, ਟੱਟ ਕੇ ਬਾਣੀ ਪੜਿਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਬੜੀ ਪਿਆਰੀ ਹੈ, ਇਹ ਸਾਰੇ ਧਿਆਨ ਨਾਲ ਸੁਣਿਓ। ਮਿਸ ਅੰਡਰਸਟੈਂਡਿੰਗ ਕੀ ਹੁੰਦੀ ਹੈ? ਦੂਜਿਆਂ ਨੂੰ ਨਾ ਸਮਝਣਾ। ਅਸੀਂ ਦੂਜਿਆਂ ਦੀਆਂ ਭਾਵਨਾਵਾਂ ਨੂੰ ਕਈ ਵਾਰੀ ਨਹੀਂ ਸਮਝ ਪਾਉਂਦੇ। ਉਹ ਮਿਸ ਅੰਡਰਸਟੈਂਡਿੰਗ ਇਹੋ ਜਿਹੀ ਸਾਡੇ ਅੰਦਰ ਬਣ ਜਾਂਦੀ ਹੈ, ਕਈ ਵਾਰੀ ਰਿਸ਼ਤਿਆਂ ਦੇ ਵਿੱਚ ਦੀਵਾਰਾਂ ਖੜੀਆਂ ਹੋ ਜਾਂਦੀਆਂ ਨੇ। ਪਰ ਇਹ ਚੀਜ਼ ਕਦੀ ਵੀ ਭੁੱਲੋ ਨਾ, ਸਾਡੇ ਦੋਵਾਂ ਦੇ ਸੰਸਕਾਰ ਅਲੱਗ ਨੇ। ਜਿਹਦੇ ਨਾਲ ਮੰਨ ਲਓ ਮਿਸ ਅੰਡਰਸਟੈਂਡਿੰਗ ਹੈ ਨਾ, ਉਹਦੇ ਸੰਸਕਾਰ ਅਲੱਗ ਨੇ, ਤੇਰੇ ਅਲੱਗ ਨੇ। ਉਹਦਾ ਵੇਖਣ ਦਾ ਨਜ਼ਰੀਆ ਅਲੱਗ ਹੈ, ਤੇਰਾ ਨਜ਼ਰੀਆ ਅਲੱਗ ਹੈ। ਉਹਦੀ ਸੋਚ ਵੱਖਰੀ ਹੈ, ਤੇਰੀ ਸੋਚ ਵੱਖਰੀ ਹੈ। ਉਹਨਾਂ ਦੇ ਸੰਸਕਾਰ ਸਮਝ ਨਾ ਆਉਣ, ਪਰ ਪਿਆਰਿਆ ਆਪਣੇ ਅੰਦਰ ਉਹਨਾਂ ਦਾ ਸਨਮਾਨ ਕਦੀ ਵੀ ਘੱਟ ਨਾ ਹੋਣ ਦੇਵੇਂ। ਅਸੀਂ ਦੂਜਿਆਂ ਦੇ, ਆਪਣੇ ਤੋਂ ਵੱਡਿਆਂ ਦੇ, ਜਾਂ ਨਾਮ ਜਪਣ ਵਾਲਿਆਂ ਦੇ, ਬੰਦਗੀ ਕਰਨ ਵਾਲਿਆਂ ਦੇ, ਜਾਂ ਜਿਹੜਾ ਸਾਡਾ ਉਸਤਾਦ ਹੈ, ਸਾਡਾ ਮੁਰਸ਼ਿਦ ਹੈ, ਸਾਨੂੰ ਜਿਹੜਾ ਸਹੀ ਰਸਤਾ ਵਿਖਾਉਂਦਾ ਹੈ, ਜਾਂ ਇਉਂ ਕਹਿ ਲਓ ਸਾਡਾ ਆਫਿਸ ਦਾ ਉਹ ਮਾਲਕ ਹੈ ਜਿਹਦੇ ਰਾਹੀਂ ਸਾਡੇ ਘਰ 'ਚ ਤਨਖਾਹ ਵੀ ਆਉਂਦੀ ਹੈ, ਸਾਡੇ ਘਰ ਰੋਟੀ ਪਾਣੀ ਪੱਕਦਾ ਹੈ, ਸਬਜ਼ੀ ਬਣਦੀ ਹੈ, ਸਾਡੇ ਬੱਚੇ ਖਾਂਦੇ ਨੇ, ਰਿਜ਼ਕ ਦਾ ਉਹ ਸਾਧਨ ਬਣਿਆ ਹੋਇਆ ਹੈ। ਜੇ ਪਿਆਰਿਆ ਉਹਨਾਂ ਦੇ ਸੰਸਕਾਰ ਤੈਨੂੰ ਸਮਝ ਨਹੀਂ ਨਾ ਆ ਰਹੇ, ਤੇ ਆਪਣੇ ਅੰਦਰੋਂ ਉਹਨਾਂ ਦਾ ਸਨਮਾਨ ਵੀ ਕਦੀ ਘੱਟ ਨਾ ਹੋਣ ਦੇ। ਅਸੀਂ ਕਰਦੇ ਕੀ ਆ? ਉਹਨਾਂ ਦੀ ਭਾਵਨਾ, ਉਹਨਾਂ ਦੇ ਸੰਸਕਾਰ ਨਹੀਂ ਸਮਝ ਪਾਉਂਦੇ ਤੇ ਸਨਮਾਨ ਵੀ ਘਟਾ ਦਿੰਦੇ ਆ।
ਇੱਥੇ ਆ ਕੇ ਫਿਰ ਬੰਦਾ ਠੋਕਰ ਖਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕਦੀ ਵੀ ਜੇ ਸਾਹਮਣੇ ਵਾਲੇ ਦੇ ਸੰਸਕਾਰ ਸਮਝ ਨਾ ਆਉਣ, ਉਹ ਗੁਣੀ ਬੰਦਾ ਹੈ, ਵੱਡਾ ਹੈ ਤੇਰੇ ਤੋਂ, ਗੁਣਾਂ 'ਚ ਵੱਡਾ ਹੈ। ਤੇਰੇ ਘਰ ਦੀ ਰੋਜ਼ੀ ਰੋਟੀ ਉਹਦੇ ਰਾਹੀਂ ਚੱਲ ਰਹੀ ਹੈ। ਪਰਮੇਸ਼ਰ ਨੇ ਵਿਧ ਬਣਾਈ ਹੋਈ ਹੈ, ਕੋਈ ਨਾ ਕੋਈ ਜਰੀਆ ਤੇ ਬਣਾਇਆ ਹੀ ਹੁੰਦਾ ਨਾ, ਉਹ ਜਰੀਆ ਹੈ। ਤੇ ਜੇ ਉਹਨਾਂ ਦੇ ਸੰਸਕਾਰ ਤੈਨੂੰ ਸਮਝ ਨਹੀਂ ਨਾ ਆ ਰਹੇ ਆਪਣੇ ਅੰਦਰ, ਉਹਨਾਂ ਦਾ ਸਨਮਾਨ ਵੀ ਘੱਟ ਨਾ ਹੋਣ ਦੇ। ਇਹਦੇ ਨਾਲ ਹੋਏਗਾ ਕਿ ਇਹ ਅੰਡਰਸਟੈਂਡਿੰਗ ਮਿਸ ਅੰਡਰਸਟੈਂਡਿੰਗ ਨੂੰ ਖਤਮ ਕਰ ਦੇਵੇਗੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ। ਪਰ ਅਸੀਂ ਕਰਦੇ ਕੀ ਆ? ਅੰਦਰੋਂ ਰੋਜ਼ ਆਪਣੀ ਨੈਗੇਟਿਵਿਟੀ ਆਪਣੇ ਸਨਮਾਨਯੋਗ ਉਸ ਬੰਦੇ ਵੱਲ ਭੇਜੀ ਜਾਂਦੇ ਆ, ਨਿੱਤਾ ਪ੍ਰਤੀ ਨੈਗੇਟਿਵਿਟੀ ਭੇਜੀ ਜਾਵਾਂਗੇ ਤੇ ਫਿਰ ਉਧਰੋਂ ਵੀ ਨੈਗੇਟਿਵਿਟੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹਦੇ ਨਾਲ ਫਿਰ ਮਿਸ ਅੰਡਰਸਟੈਂਡਿੰਗ ਦਿਨੋਂ ਦਿਨ ਵੱਧਦੀ ਹੈ। ਆਪਣੀ ਸੋਚ ਨੂੰ ਬਦਲ, ਸੋਚ ਨੂੰ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜੇ ਦੂਜੇ ਦੇ ਸੰਸਕਾਰ ਤੈਨੂੰ ਸਮਝ ਨਹੀਂ ਨਾ ਆ ਰਹੇ ਤੇ ਉਹਨਾਂ ਦਾ ਸਨਮਾਨ ਵੀ ਨਾ ਘਟਾ। ਇਹੋ ਜੀ ਅੰਡਰਸਟੈਂਡਿੰਗ ਮਿਸ ਅੰਡਰਸਟੈਂਡਿੰਗ ਨੂੰ ਖਤਮ ਕਰ ਦੇਵੇਗੀ। ਅਗਲੀ ਗੱਲ ਇਹ ਵੀ ਬੜੀ ਪਿਆਰੀ ਹੈ, ਧਿਆਨ ਨਾਲ ਸੁਣਿਓ। ਜਦੋਂ ਸਾਨੂੰ ਗੁੱਸਾ ਆਉਂਦਾ ਹੈ ਨਾ, ਅਸੀਂ ਕਿਹਦਾ ਨੁਕਸਾਨ ਜ਼ਿਆਦਾ ਕਰਦੇ ਹਾਂ, ਸਾਹਮਣੇ ਵਾਲੇ ਦਾ ਕਿ ਆਪਣੇ? ਜਦੋਂ ਸਾਨੂੰ ਗੁੱਸਾ ਚੜਦਾ ਹੈ, ਕ੍ਰੋਧ ਆਉਂਦਾ ਹੈ, ਅਸੀਂ ਕਿਹਦਾ ਨੁਕਸਾਨ ਜ਼ਿਆਦਾ ਕਰਦੇ ਹਾਂ, ਸਾਹਮਣੇ ਵਾਲੇ ਦਾ ਕਿ ਆਪਣਾ? ਇਹ ਮੇਰੀ ਬੇਨਤੀ ਹੈ, 24 ਘੰਟੇ ਇਹ ਟਰਾਈ ਕਰਕੇ ਦੇਖਿਓ ਕਿ 24 ਘੰਟੇ ਦੇ ਲਈ ਮੈਂ ਗੁੱਸੇ ਦੇ ਉੱਤੇ ਕਾਬੂ ਰੱਖਣ ਦਾ ਯਤਨ ਕਰਨਾ ਹੈ। ਫਿਰ ਆਪੇ ਹੀ ਇਹ ਗੱਲ ਸਮਝ ਵਿੱਚ ਆ ਜਾਏਗੀ ਕਿ ਗੁੱਸਾ ਜਦੋਂ ਬੰਦਾ ਕਰਦਾ ਉਹ ਆਪਣਾ ਨੁਕਸਾਨ ਜ਼ਿਆਦਾ ਕਰਦਾ, ਦੂਜੇ ਦਾ ਨਹੀਂ। ਕਿਉਂਕਿ ਮਾਚਿਸ ਦੀ ਤੀਲੀ ਪਹਿਲੇ ਆਪਣਾ ਮੂੰਹ ਸਾੜਦੀ, ਬਾਅਦ ਵਿੱਚ ਬਾਕੀ ਚੀਜ਼ਾਂ ਨੂੰ ਅੱਗ ਲਾਉਂਦੀ ਹੈ। ਇਸੇ ਤਰ੍ਹਾਂ ਇਹ ਜਿਹੜਾ ਕ੍ਰੋਧ ਹੈ ਨਾ, ਪਹਿਲੇ ਤੇਰੇ ਅੰਦਰ ਨੂੰ ਸਾੜੇਗਾ, ਫਿਰ ਦੂਜਿਆਂ ਦਾ ਨੁਕਸਾਨ ਹੁੰਦਾ ਹੈ। ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ। ਅੱਜ ਜਿੰਨੇ ਅਸੀਂ ਪਰਿਵਾਰਕ ਮੈਂਬਰ ਬਹਿਨੇ ਆ ਨਾ ਜੀ, ਇੱਕ ਦਿਨ ਦੇ ਲਈ 24 ਘੰਟਿਆਂ ਦੇ ਲਈ ਆਪਣੇ ਗੁੱਸੇ ਦੇ ਉੱਤੇ ਕਾਬੂ ਰੱਖਣ ਦਾ, ਕੰਟਰੋਲ ਰੱਖਣ ਦਾ ਯਤਨ ਕਰੋ, ਫਿਰ ਵੇਖਿਓ ਜੀਵਨ ਜਿਉਣ ਦਾ ਆਨੰਦ ਕਿੰਨਾ ਹੁੰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੱਜ ਕੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਲਾਈਫ ਵਿੱਚ ਬੜੀ ਕੰਮ ਆਏਗੀ। ਔਰ ਮੈਂ ਜਦੋਂ ਇਹ ਗੱਲਾਂ ਪੜ੍ਹਦਾ, ਜਦੋਂ ਇਹ ਗੱਲਾਂ ਦੇ ਮੋਤੀਆਂ ਨੂੰ ਇੱਕ ਧਾਗੇ ਦੇ ਵਿੱਚ ਪਰੋ ਕੇ ਇਹਨਾਂ ਗੱਲਾਂ ਦੀ ਮਾਲਾ ਬਣਾ ਕੇ ਤੁਹਾਡੇ ਅੱਗੇ ਮੈਂ ਰੱਖਦਾ ਵਾਂ ਨਾ, ਮੈਨੂੰ ਬੜਾ ਆਨੰਦ ਆਉਂਦਾ ਹੈ, ਬੜਾ ਰਸ ਆਉਂਦਾ ਹੈ। ਔਰ ਫਿਰ ਮੈਂ ਕੋਸ਼ਿਸ਼ ਕਰਦਾ ਥੋੜਾ ਥੋੜਾ ਇਹ ਗੱਲਾਂ ਨੂੰ ਮੈਂ ਵੀ ਕਮਾਵਾਂ। ਤੁਸੀਂ ਵੀ ਕੋਸ਼ਿਸ਼ ਕਰਿਆ। ਕੱਲਾ ਸੁਣਨ ਤੱਕ ਸੀਮਤ ਨਾ ਰੱਖੀਏ ਜੀ, ਥੋੜੀ ਬਹੁਤੀ ਕਮਾਈ ਦੀ ਵੀ ਲੋੜ ਹੈ। ਥੋੜਾ ਬਹੁਤਾ ਆਪਾਂ ਇਹ ਗੱਲਾਂ ਨੂੰ ਮੰਨਣਾ ਹੈ ਤਾਂ ਸਾਡੇ ਅੰਦਰ ਇੱਕ ਅਨੋਖਾ ਇਨਕਲਾਬ ਆਏਗਾ, ਇੱਕ ਅਨੋਖਾ ਰਸ ਆਏਗਾ, ਇੱਕ ਅਨੋਖੀ ਤਬਦੀਲੀ ਆਏਗੀ ਜਦੋਂ ਇਹਨਾਂ ਗੱਲਾਂ ਨੂੰ ਅਸੀਂ ਕਮਾਉਣ ਦਾ ਯਤਨ ਕਰਾਂਗੇ। ਇਹ ਜਿਹੜੀ ਗੱਲ ਮੈਂ ਹੁਣ ਕਰਨ ਲੱਗਾ ਨਾ, ਇਹ ਵੀ ਬੜੀ ਪਿਆਰੀ ਹੈ ਔਰ ਲਾਈਫ ਵਿੱਚ ਬੜੀ ਕੰਮ ਆਏਗੀ। ਜਦੋਂ ਅਸੀਂ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਆਪਣੇ ਪਿਆਰ ਔਰ ਸਤਿਕਾਰ ਦੀ ਸ਼ਕਤੀ ਨਾਲ ਇੱਕ ਨਵੀਂ ਸ਼ੁਰੂਆਤ ਕਰਦੇ ਹਾਂ ਨਾ, ਸੁਣ ਲਓ। ਜਦੋਂ ਅਸੀਂ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਆਪਣੇ ਪਿਆਰ ਔਰ ਸਨਮਾਨ ਸਤਿਕਾਰ ਦੀ ਸ਼ਕਤੀ ਨਾਲ ਇੱਕ ਨਵੀਂ ਸ਼ੁਰੂਆਤ ਜਦੋਂ ਅਸੀਂ ਕਰਦੇ ਹਾਂ ਨਾ, ਅਸਲੀਅਤ ਵਿੱਚ ਅਸੀਂ ਦੂਜਿਆਂ ਨੂੰ ਨਹੀਂ, ਆਪਣੇ ਆਪ ਨੂੰ ਉਸ ਵੇਲੇ ਖਿਮਾ ਕਰ ਦਿੰਦੇ ਹਾਂ। ਗੱਲ ਵਿੱਚ ਬੜੀ ਗਹਿਰਾਈ ਹੈ, ਧਿਆਨ ਨਾਲ ਸੁਣਿਆ, ਮੇਰੀ ਬੇਨਤੀ ਹੈ। ਜਦੋਂ ਅਸੀਂ ਪੁਰਾਣੀਆਂ ਗੱਲਾਂ ਨੂੰ ਭੁਲਾ ਕੇ ਆਪਣੇ ਪਿਆਰ ਔਰ ਸਨਮਾਨ ਦੀ ਸ਼ਕਤੀ ਨਾਲ ਅੱਜ ਇੱਕ ਨਵੀਂ ਸ਼ੁਰੂਆਤ ਕਰਦੇ ਹਾਂ ਨਾ, ਨਵੀਂ ਸ਼ੁਰੂਆਤ, ਤੇ ਅਸਲੀਅਤ ਵਿੱਚ ਅਸੀਂ ਸਾਹਮਣੇ ਵਾਲੇ ਨੂੰ ਨਹੀਂ, ਉਹਨਾਂ ਨੂੰ ਨਹੀਂ, ਅਸੀਂ ਆਪਣੇ ਆਪ ਨੂੰ ਖਿਮਾ ਕਰ ਦਿੰਦੇ ਹਾਂ। ਆਪਣੇ ਆਪ ਨੂੰ ਖਿਮਾ ਕਰੋ। ਪੁਰਾਣੀਆਂ ਗੱਲਾਂ ਭੁਲਾ ਕੇ ਆਪਣੇ ਪਿਆਰ ਔਰ ਸਨਮਾਨ ਦੀ ਸ਼ਕਤੀ ਨਾਲ ਪਿਆਰਿਓ ਅੱਜ ਇੱਕ ਨਵੇਂ ਦਿਨ ਦੀ ਸ਼ੁਰੂਆਤ ਕਰੋ ਨਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਝੁਕ ਜਾ, ਝੁਕਣ ਵਾਲਾ ਵੱਡਾ ਹੁੰਦਾ ਹੈ।
ਧਰ ਤਰਾਜੂ ਤੋਲੀਏ ਨਿਵੈ ਸੋ ਗੌਰਾ ਹੋਏ। ਝੁਕਣ ਵਾਲਾ ਵੱਡਾ ਹੁੰਦਾ ਹੈ। ਝੁਕ ਜਾ, ਝੁਕ ਜਾ, ਝੁਕ ਜਾ, ਝੁਕਣ ਵਿੱਚ ਸ਼ਰਮ ਨਾ ਕਰ। ਇਹਦੇ ਨਾਲ ਹੋਏਗਾ ਕਿ ਤੇਰਾ ਰਿਸ਼ਤਾ, ਤੇਰਾ ਪ੍ਰੇਮ ਹੋਰ ਮਜ਼ਬੂਤ ਹੋਏਗਾ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੱਜ ਦੀ ਪਰਿਵਾਰਕ ਮੀਟਿੰਗ ਦੀ ਇਹ ਗੱਲ ਨੂੰ ਬੜੀ ਜੋ ਭਾਵਨਾ ਨਾਲ, ਬੜੇ ਧਿਆਨ ਨਾਲ ਸੁਣਿਓ ਤੇ ਅਮਲੀ ਜਾਮਾ ਪਹਿਨਾਉਣ ਦਾ ਯਤਨ ਕਰੇ। ਔਰ ਇਹ ਮੈਂ ਗੱਲਾਂ ਪਰਿਵਾਰਕ ਤੌਰ ਤੇ ਕਰਦਾ, ਤੁਹਾਨੂੰ ਪਤਾ ਹੈ। ਅੱਜ ਇੱਕ ਨਵੀਂ ਸ਼ੁਰੂਆਤ ਕਰੋ, ਨਵੀਂ ਸ਼ੁਰੂਆਤ, ਆਪਣੇ ਆਪ ਨੂੰ ਖਿਮਾ ਕਰਨ ਦੀ ਨਵੀਂ ਸ਼ੁਰੂਆਤ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਜਿਹੜੀ ਹੁਣ ਮੈਂ ਗੱਲ ਕਰ ਰਿਹਾ ਨਾ, ਮੈਂ ਕਹਿੰਦਾ ਤੁਹਾਡੇ ਅੰਦਰਲੇ ਕਿੰਨੇ ਕਲੇਸ਼ ਹੀ ਖਤਮ ਹੋ ਜਾਣਗੇ। ਕਲਪਨਾ ਮੁੱਕ ਜੇਗੀ, ਕਲਪਨਾ। ਉਹਨੇ ਮੇਰਾ ਅਪਮਾਨ ਕੀਤਾ, ਦੂਜੇ ਨੇ, ਸਾਹਮਣੇ ਵਾਲੇ ਨੇ, ਉਹ ਮੇਰਾ ਭਰਾ ਵੀ ਹੋ ਸਕਦਾ, ਮੇਰੀ ਭੈਣ ਵੀ ਹੋ ਸਕਦੀ ਹੈ, ਮੇਰਾ ਪਤੀ ਵੀ, ਮੇਰੀ ਪਤਨੀ ਵੀ, ਮੇਰੇ ਬੱਚੇ ਵੀ, ਮੇਰਾ ਬਾਪ ਵੀ, ਕੋਈ ਵੀ ਹੋ ਸਕਦਾ। ਉਹਨੇ ਮੇਰਾ ਅਪਮਾਨ ਕੀਤਾ। ਕਿੰਨੀ ਵਾਰੀ ਮੈਂ ਇਦਾਂ ਮਹਿਸੂਸ ਕੀਤਾ ਤੇ ਇਹ ਦਰਦ ਨੂੰ ਆਪਣੇ ਅੰਦਰ ਫੜ ਕੇ ਰੱਖਿਆ। ਉਹਨੇ ਮੈਨੂੰ ਇਦਾਂ ਬੋਲਿਆ, ਉਹਨੇ ਮੇਰਾ ਅਪਮਾਨ ਕੀਤਾ, ਉਹਨੇ ਇਦਾਂ ਕਰ ਦਿੱਤਾ ਮੇਰੇ ਨਾਲ। ਕਿੰਨੀ ਵਾਰੀ ਇਹ ਦਰਦ ਅਸੀਂ ਆਪਣੇ ਅੰਦਰ ਫੜ ਕੇ ਰੱਖਦੇ ਹਾਂ। ਪਰ ਅੱਜ ਆਓ ਨਵੀਂ ਸ਼ੁਰੂਆਤ ਕਰੀਏ। ਉਹਨਾਂ ਨੇ ਆਪਣੇ ਸੰਸਕਾਰਾਂ ਦੇ ਅਨੁਸਾਰ ਵਿਹਾਰ ਕੀਤਾ ਤੇ ਮੈਂ ਉਹਨੂੰ ਅਪਮਾਨ ਸਮਝ ਲਿਆ। ਉਹਦੇ ਸੰਸਕਾਰ ਹੀ ਇਹੋ ਜਿਹੇ ਨੇ, ਉਹਦੀ ਬੁੱਧੀ ਥੋੜੀ ਹੈ, ਉਹਦੀ ਬੁੱਧੀ ਘੱਟ ਹੈ। ਉਹਨੇ ਆਪਣੇ ਸੰਸਕਾਰਾਂ ਮੁਤਾਬਕ ਵਿਹਾਰ ਕੀਤਾ ਤੇ ਮੈਂ ਉਹਨੂੰ ਆਪਣਾ ਅਪਮਾਨ ਸਮਝ ਲਿਆ। ਪਰ ਮੈਨੂੰ ਤੇ ਇਹ ਚੀਜ਼ ਯਾਦ ਰੱਖਣੀ ਚਾਹੀਦੀ ਹੈ ਕਿ ਮੈਨੂੰ ਮਾਣ ਔਰ ਮਹਿਮਾ ਦੀ ਜ਼ਰੂਰਤ ਨਹੀਂ, ਮਾਣ ਔਰ ਸਨਮਾਨ ਦੀ ਜ਼ਰੂਰਤ ਨਹੀਂ, ਕਿਉਂਕਿ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਜਿਹੜਾ ਮੇਰਾ ਅਪਮਾਨ ਕਰ ਸਕੇ। ਆਖੋ ਵਾਹਿਗੁਰੂ ਜੀ। ਕੋਈ ਵੀ ਮੇਰਾ ਅਪਮਾਨ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਕਿਉਂਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਤੂੰ ਮੇਰੇ ਵੱਲ ਨੇ, ਫਿਰ ਮੇਰਾ ਅਪਮਾਨ ਕਰਦਾ। ਨਾ ਤੇ ਮੈਨੂੰ ਮਾਣ ਦੀ ਲੋੜ ਹੈ, ਨਾ ਹੀ ਮੈਨੂੰ ਕਿਸੇ ਸਨਮਾਨ ਦੀ, ਮਹਿਮਾ ਦੀ ਲੋੜ ਹੈ। ਅਪਮਾਨ ਮੇਰਾ ਕਦੀ ਵੀ ਕੋਈ ਨਹੀਂ ਕਰ ਸਕਦਾ। ਬਸ ਆਹ ਚੀਜ਼ ਆਪਣੇ ਅੰਦਰ ਬਿਠਾ ਲਓ, ਫਿਰ ਸੁਖੀ ਹੋ ਜਾਓਗੇ। ਨਹੀਂ ਤੇ ਫਿਰ ਸਾਰੀ ਜ਼ਿੰਦਗੀ ਇਦਾਂ ਹੀ ਲੰਘ ਜਾਂਦੀ। ਉਹਨੇ ਮੇਰਾ ਅਪਮਾਨ ਕੀਤਾ, ਬਸ ਆਹ ਚੀਜ਼ ਆਪਣੇ ਅੰਦਰ ਫੜ ਕੇ ਰੱਖੀ ਹੁੰਦੀ। ਇਹ ਦਰਦ ਹਰ ਵੇਲੇ ਫਿਰ ਬੰਦੇ ਨੂੰ ਦੁਖੀ ਕਰਦਾ ਹੈ। ਇਹ ਦਰਦ ਤੋਂ ਮੁਕਤੀ ਤਾਂ ਹੀ ਮਿਲੇਗੀ ਜਦੋਂ ਆਪਣੇ ਅੰਦਰ ਇਹ ਪੋਜ਼ਿਟਿਵਿਟੀ ਰੱਖਾਂਗੇ ਕਿ ਮੇਰਾ ਅਪਮਾਨ ਕੋਈ ਕਰ ਹੀ ਨਹੀਂ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਸਭ ਲੋਗ ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਸਹਿਤ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਫਰੀਦ ਜੀ ਦਾ ਸ਼ਲੋਕ ਕੀਰਤਨ ਰੂਪ ਵਿੱਚ ਅਸੀਂ ਪੜ੍ਹਨਾ ਹੈ। 1379 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਇਹ ਦਰਜ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਆ ਬੜੇ ਪਿਆਰ ਦੇ ਵਿੱਚ ਸਾਰੀ ਸੰਗਤ ਕਿਰਪਾ ਕਰਿਓ, ਕੋਈ ਰਸ ਨਾ ਮੰਝੀ ਨਾ ਰਹੇ ਜੇ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਬਿਰਹਾ ਤੂੰ ਸੁਲਤਾਨ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਬਿਰਹਾ ਤੂੰ ਸੁਲਤਾਨ।
जान मसान बिरहा बिरहा आखिए बिरहा ओ सुल्तान बिरहा तो सुल्तान फरीदा जित तन बिरहो न उपजे जित तन बिरहो न उपजे सो तन जान मसान सो तन जान मसान बिरहा बिरहा आखिए बिरहा तू सुल्तान बिरहा तू सुल्तान। गुरु रामदास जी सारे अखों जी धन बाबा दीप सिंह जी कबीर पीर हो पोयंगम मन बसे पीर हो पोयंगम मन बसे मंत न माने कोई मंत न माने कोई राम बेयोगी ना जिए राम बेयोगी ना जिए जिए तो मोरा होए जिए तो मोरा होए जिए तो मोरा होए बिरहा बिरहा आखिए बिरहा तू सुल्तान बिरहा तू सुल्तान बिरहा बिरहा आखिए बिरहा तू सुल्तान बिरहा तू सुल्तान। गुरु रामदास जी धन बाबा दीप सिंह जी
जिस पिंजर में बिरहा नहीं, नानक जिस पिंजर में बिरहा नहीं, सो पिंजर ले जा रे। सो पिंजर ले जा रे, सो पिंजर ले जा रे। बिरहा बिरहा आखिए बिरहा, तू सुल्तान बिरहा, तू सुल्तान बिरहा बिरहा आखिए बिरहा, तू सुल्तान बिरहा, तू सुल्तान गुरु रामदास जी। जो सिर साईं ना निवे, जो सिर साईं ना निवे, सो सिर दीजे डार। सो सिर दीजे डार। नानक जिस पिंजर में बिरहा नहीं, नानक जिस पिंजर में बिरहा नहीं, सो पिंजर ले जा रे। सो पिंजर ले जा रे, सो पिंजर ले जा रे। बिरहा बिरहा आखिए बिरहा, तू सुल्तान बिरहा, तू सुल्तान बिरहा बिरहा आखिए बिरहा, तू सुल्तान बिरहा, तू सुल्तान जित तन बिरहो ना उपजै, 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 सो तन जान मसां, सो तन जान मसां। बिरहा बिरहा आखिए बिरहा, तू सुल्तान बिरहा, तू
ਜਿਹੜਾ ਜਿੱਥੇ ਜਿੱਥੇ ਬੈਠਾ ਸਭ ਜੁੜ ਜਾ ਜੁੜ ਜਾਓ। ਵਾਹਿਗੁਰੂ 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 ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਸੁਲਤਾਨ ਭਗਤੀ ਹੈ, ਅੰਦਰ ਬਿਰਹਾ ਆ ਗਿਆ। ਇਹ ਸੁਲਤਾਨ ਭਗਤੀ ਔਰ ਜਿਹਦੇ ਅੰਦਰ ਪਰਮੇਸ਼ਰ ਦੇ ਮਿਲਾਪ ਲਈ ਬਿਰਹਾ ਹੀ ਨਾ ਆਇਆ। ਸਹਿਬ ਕਹਿੰਦੇ ਉਹ ਕੋਈ ਹਿਰਦੇ ਨਹੀਂ, ਅਸਲੀਅਤ ਦੇ ਵਿੱਚ ਉਹ ਹਿਰਦੇ ਇਉਂ ਨੇ ਜਿਵੇਂ ਸ਼ਮਸ਼ਾਨ ਘਾਟ ਹੋਵੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਇਹ ਵੱਡੀ ਭਗਤੀ, ਬਿਰਹਾਂ ਦੀ ਭਗਤੀ, ਇਹ ਸਾਡੇ ਅੰਦਰ ਵਸੇ। ਨਿਤਨੇਮ ਵਧਾ ਵਧਾ ਕੇ ਇਹ ਅਰਦਾਸਾਂ ਕਰਿਆ ਕਰੋ। ਜ਼ਰੂਰੀ ਬੇਨਤੀ ਹੈ, ਸ਼ਬਦ ਦੀ ਸਮਾਪਤੀ ਹੈ। ਅੱਜ ਤੋਂ ਇੱਕ ਨਵਾਂ ਉਪਰਾਲਾ ਸਤਿਗੁਰੂ ਕਰਵਾ ਰਹੇ ਨੇ ਕਿ ਹਰ ਐਤਵਾਰ ਤੇ ਐਤਵਾਰ ਜੋ ਸੰਗਤਾਂ ਦੇ ਸੁਨੇਹੇ, ਇਹ ਟਾਈਟਲ ਰੱਖਿਆ ਗਿਆ ਸੰਗਤਾਂ ਦੇ ਸੁਨੇਹੇ, ਜੋ ਵੀ ਤੁਸੀਂ ਪਿਆਰ ਦੇ ਵਿੱਚ ਸਾਨੂੰ WhatsApp ਕਰਦੇ ਹੋ ਸਵਾਲ, ਉਹਨਾਂ ਦੇ ਜਵਾਬ। ਤੇ ਅੱਜ ਜਿਹੜੀਆਂ ਸੰਗਤਾਂ ਨੇ ਉਹ ਪਿਆਰ ਦੇ ਸੁਨੇਹੇ ਦਿੱਤੇ ਨੇ, ਕੀ ਸਵਾਲ ਨੇ, ਇਹ ਅੱਜ ਦੇ ਪ੍ਰੋਗਰਾਮ ਵਿੱਚ ਮੈਂ ਤੁਹਾਡੇ ਸਨਮੁਖ ਰੱਖਾਂਗਾ। ਇਹ ਪਿਆਰ ਦੇ ਵਿੱਚ ਸਾਰੇ ਸਰਵਣ ਵੀ ਕਰਿਓ ਔਰ ਇਹ ਲਿੰਕ ਵੱਧ ਤੋਂ ਵੱਧ YouTube ਦਾ, Facebook ਦਾ ਸ਼ੇਅਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਲਾਹਾ ਪ੍ਰਾਪਤ ਕਰ ਸਕਣ। ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਉਹਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਸੰਗਤਾਂ ਦੇ ਸੁਨੇਹੇ ਅੱਜ ਉਹ ਜਿੰਨਾ ਕੁ ਸਮਾਂ ਆਪਣੇ ਕੋਲ ਬਾਕੀ ਹੈ, ਸੁਨੇਹੇ ਮੈਂ ਤੁਹਾਡੇ ਸਨਮੁਖ ਰੱਖਣੇ ਨੇ ਔਰ ਤੁਸ਼ ਬੁੱਧੀ ਮੁਤਾਬਕ ਜੋ ਸੰਗਤਾਂ ਨੇ ਉਹਨਾਂ ਸੁਨੇਹਾਂ ਦੇ ਵਿੱਚ ਸਵਾਲ ਕੀਤੇ ਨੇ, ਉਹ ਸਵਾਲਾਂ ਦਾ ਮੈਂ ਜਵਾਬ ਦੇਣ ਦਾ ਯਤਨ ਕਰਾਂਗਾ। ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਜ ਜੋ ਅਸੀਂ ਇਸ ਸੰਗਤਾਂ ਦੇ ਸੁਨੇਹੇ ਤੁਹਾਡੇ ਸਨਮੁਖ ਰੱਖਣੇ ਨੇ, ਇਹ ਸੁਨੇਹਾਂ ਦੇ ਵਿੱਚ ਇੱਕ ਬੜਾ ਪਿਆਰਾ ਸਵਾਲ ਲੁਧਿਆਣੇ ਦੀ ਸੰਗਤ ਵੱਲੋਂ, ਗੁਰਮੁਖਾਂ ਵੱਲੋਂ ਕੀਤਾ ਗਿਆ।
ਉਹਨਾਂ ਨੇ ਆਪਣੇ ਮੈਸੇਜ ਵਿੱਚ ਸਾਨੂੰ ਇਹ ਲਿਖ ਕੇ ਭੇਜਿਆ ਕਿ ਇੱਕ ਗੱਲ ਦੱਸੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਆਪਣੇ ਸਿੱਖ ਦੇ ਉੱਤੇ ਖੁਸ਼ ਹੁੰਦੇ ਨੇ, ਇਹਦੀ ਨਿਸ਼ਾਨੀ ਕੀ ਹੈ? ਬੜਾ ਪਿਆਰਾ ਇਹ ਸਵਾਲ ਹੈ, ਔਰ ਮੇਰਾ ਖਿਆਲ ਬੜਿਆਂ ਦੇ ਮਨ ਦੇ ਸ਼ੰਕੇ ਹੱਲ ਹੋਣਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਖੁਸ਼ ਜਦੋਂ ਹੁੰਦੇ ਨੇ, ਉਹਦੀ ਨਿਸ਼ਾਨੀ ਕੀ ਹੈ? ਤੇ ਪਿਆਰਿਓ, ਇਹ ਮੇਰੀ ਬੇਨਤੀ ਹੈ, ਜਦੋਂ ਵੀ ਤੁਹਾਡਾ ਕਿਸੇ ਨਾਮ ਜਪਣ ਵਾਲੇ ਗੁਰਸਿੱਖ ਦੇ ਨਾਲ ਮੇਲ ਹੋਵੇ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜਾਂ ਜੀ। ਇਦਾਂ ਸਤ ਸੰਗਤ ਦੀਆਂ ਘੜੀਆਂ ਤੁਹਾਨੂੰ ਪ੍ਰਾਪਤ ਹੋ ਜਾਣ, ਜਾਂ ਤੁਹਾਡੇ ਘਰ ਦੇ ਵਿੱਚ ਗੁਰੂ ਦੀ ਪਿਆਰੀ ਸੰਗਤ ਦੇ ਚਰਨ ਪੈ ਜਾਣ, ਜਾਂ ਬਾਣੀ ਪੜਨ ਦੀ ਤੁਹਾਨੂੰ ਵਾਰ-ਵਾਰ ਭੁੱਖ ਲੱਗਣੀ ਸ਼ੁਰੂ ਹੋ ਜਾਵੇ, ਤੇ ਉਸ ਵੇਲੇ ਸਮਝ ਲਿਆ ਕਰੋ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਤੇ ਅੱਜ ਬੜੇ ਹੀ ਪ੍ਰਸੰਨ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਦੋਂ ਤੁਹਾਨੂੰ ਸੰਗਤ ਕਰਨ ਦੀ ਇੱਛਾ ਪ੍ਰਾਪਤ ਹੋਵੇ, ਗੁਰਬਾਣੀ ਪੜਨ ਦੀ ਇੱਛਾ ਪ੍ਰਾਪਤ ਹੋਵੇ, ਤੁਹਾਡੇ ਘਰ ਵਿੱਚ ਸੰਗਤ ਆ ਜਾਵੇ, ਜਾਂ ਤੁਸੀਂ ਸੰਗਤ ਵਿੱਚ ਆ ਜਾਓ, ਜਾਂ ਤੁਹਾਡਾ ਕਿਸੇ ਨਾਮ ਜਪਣ ਵਾਲੇ ਨਾਲ, ਬੰਦਗੀ ਕਰਨ ਵਾਲੇ ਦੇ ਨਾਲ ਮੇਲ ਹੋ ਜਾਵੇ ਨਾ, ਸਮਝ ਲਿਆ ਕਰੋ ਅੱਜ ਪਿਤਾ ਜੀ ਮੇਰੇ ਤੇ ਬੜੇ ਹੀ ਪ੍ਰਸੰਨ ਨੇ, ਬੜੇ ਹੀ ਖੁਸ਼ ਨੇ। ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤ ਸੰਗ ਮਿਲਾਤ, ਉਹਨਾਂ ਨੂੰ ਸੰਗਤ ਦੇ ਵਿੱਚ ਮਿਲਾ ਲੈਂਦਾ ਮੇਰਾ ਸਾਹਿਬ। ਤੇ ਬਾਬਾ ਫਰੀਦ ਜੀ ਦੀ ਮਾਂ ਕਈ ਵਾਰੀ ਘਰ ਦਾ ਕੰਮਕਾਰ ਕਰਦਿਆਂ ਕਰਦਿਆਂ ਕਹਿਣਾ ਅੱਜ ਰੱਬ ਰੁੱਠਾ, ਕਦੀ ਕਦੀ ਕਹਿਣਾ ਅੱਜ ਰੱਬ ਤੁੱਠਾ। ਤੇ ਇੱਕ ਦਿਨ ਬਾਬਾ ਫਰੀਦ ਜੀ ਨੇ ਪੁੱਛਿਆ, ਮਾਂ ਕਦੀ ਕਹਿਨੀ ਹੈ ਰੱਬ ਰੁੱਠਾ ਹੈ, ਕਦੀ ਕਹਿਨੀ ਹੈ ਤੁੱਠਾ ਹੈ, ਇਹਦਾ ਕੀ ਮਤਲਬ? ਤੇ ਉਸ ਵੇਲੇ ਬਾਬਾ ਫਰੀਦ ਜੀ ਦੀ ਮਾਂ ਨੇ ਜਵਾਬ ਦਿੱਤਾ, ਪੁੱਤਰ ਜਿਸ ਦਿਨ ਮੇਰਾ ਮਿਲਾਪ ਕਿਸੇ ਇਹੋ ਜਿਹੀ ਬੀਬੀ ਨਾਲ ਹੋ ਜਾਵੇ ਜਿਹੜੀ ਮੈਨੂੰ ਪਰਮੇਸ਼ਰ ਦੀ ਕੋਈ ਗੱਲ ਸੁਣਾਵੇ, ਨਾਮ ਜਪਣ ਵਾਲੇ ਪਾਸੇ ਵੱਲ ਤੋਰੇ, ਤੇ ਮੈਂ ਸਮਝਦੀ ਆ ਅੱਜ ਮੇਰੇ ਉੱਤੇ ਪਰਮੇਸ਼ਰ ਸਾਈਂ ਤੁੱਠੇ ਨੇ, ਰੱਬ ਤੁੱਠਾ ਹੈ। ਤੇ ਜਿਸ ਦਿਨ ਕਿਤੇ ਉਹ ਬੀਬੀ ਨਾਲ ਮੇਰਾ ਮੇਲ ਹੋ ਜਾਵੇ ਨਾ, ਜਿਹੜੀ 2-2 3-3 ਘੰਟੇ ਮੇਰਾ ਸਮਾਂ ਨਿੰਦਿਆ ਚੁਗਲੀ ਵਿੱਚ ਬਤੀਤ ਕਰਵਾ ਦੇਵੇ, ਤੇ ਉਸ ਦਿਨ ਮੈਂ ਸਮਝਦੀ ਆ ਅੱਜ ਪਰਮੇਸ਼ਰ ਮੇਰੇ ਕੋਲੋਂ ਰੁੱਠਿਆ, ਰੁੱਸ ਗਿਆ, ਤਾਂ ਹੀ ਇਹੋ ਜੀ ਦਾ ਮੇਲ ਕਰਾਇਆ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਰੱਬ ਜੀ। ਰੁੱਠੇ ਦੀ ਇਹ ਨਿਸ਼ਾਨੀ ਸੰਤਾਂ ਸੰਗ ਵਿਖਾਵੇ, ਰੱਬ ਰੁੱਠੇ ਦੀ ਇਹ ਨਿਸ਼ਾਨੀ ਸਾਖਤ ਪੁਰਸ਼ ਮੱਥੇ ਲੱਗ ਜਾਵੇ। ਵੇਖੋ ਗੁਰਮੁਖਾਂ ਨੇ ਕਿੰਨਾ ਪਿਆਰਾ, ਇਹ ਲੁਧਿਆਣੇ ਦੇ ਗੁਰਮੁਖ ਪਿਆਰੇ ਬੜਾ ਪਿਆਰਾ ਇਹ ਸਵਾਲ ਕੀਤਾ, ਔਰ ਇਹਦੇ ਨਾਲ ਵੇਖੋ ਕਈਆਂ ਦੀ ਤਸੱਲੀ ਹੋ ਜਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖੁਸ਼ ਹੋਣ ਦੀ ਕੀ ਨਿਸ਼ਾਨੀ? ਪਿਤਾ ਜੀ ਜਦੋਂ ਖੁਸ਼ ਹੁੰਦੇ ਨੇ, ਤੁਹਾਡਾ ਮੇਲ ਕਿਸੇ ਨਾ ਕਿਸੇ ਨਾਮ ਜਪਣ ਵਾਲੀ, ਬੰਦਗੀ ਕਰਨ ਵਾਲੀ ਰੂਹ ਨਾਲ ਕਰਾ ਦਿੰਦੇ ਨੇ, ਜਾਂ ਤੁਹਾਨੂੰ ਫਿਰ ਸਤ ਸੰਗਤ ਦੀਆਂ ਘੜੀਆਂ ਨਸੀਬ ਹੋ ਜਾਂਦੀਆਂ ਨੇ। ਆ ਜਿਹੜਾ 3 ਤੋਂ 4 ਮਹੀਨੇ ਆ ਨਾ, ਇਹ ਪਿਆਰਿਓ ਸਮਝਿਆ ਕਰੋ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਖੁਸ਼ੀ ਦੀ ਨਿਸ਼ਾਨੀ ਹੈ। ਮਹਾਰਾਜ ਜੀ ਮੇਰੇ ਤੇ ਖੁਸ਼ ਨੇ, ਤਾਂ ਹੀ ਇਹ ਮੈਨੂੰ ਸਤ ਸੰਗਤ ਦੇ ਵਿੱਚ ਬਿਠਾਇਆ ਹੈ। ਤੇ ਜਿਸ ਦਿਨ ਕਿਤੇ ਤੁਹਾਡਾ ਇਹ ਨਾਗਾ ਪੈ ਜਾਵੇ ਨਾ, ਉਸ ਦਿਨ ਸਮਝਿਆ ਕਰੋ ਪਤਾ ਨਹੀਂ ਅੱਜ ਮੈਂ ਕਿਹੋ ਜਿਹਾ ਇਹੋ ਜਿਹਾ ਮਾੜਾ ਕਰਮ ਕੀਤਾ ਹੈ, ਕਿਹੋ ਜਿਹਾ ਮੈਂ ਅੱਜ ਕੋਈ ਕਰਮ ਕੀਤਾ, ਜਿਸ ਕਰਮ ਦਾ ਸਦਕਾ ਅੱਜ ਮਾਲਕ ਮੇਰੇ ਕੋਲੋਂ ਰੁੱਸ ਗਿਆ ਤੇ ਮੈਨੂੰ ਸੰਗਤ ਵਿੱਚ ਨਹੀਂ ਬਹਿਣ ਦਿੱਤਾ। ਇਹ ਗੁਰੂ ਜੀ ਦੇ ਪ੍ਰਸੰਨ ਹੋਣ ਦੀ ਨਿਸ਼ਾਨੀ। ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤ ਸੰਗ ਮਿਲਾਤ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲਾ ਸਵਾਲ ਵੀ ਨਾ ਬੜਾ ਪਿਆਰਾ ਹੈ, ਔਰ ਮੈਨੂੰ ਬੜਾ ਰਸ ਆ ਰਿਹਾ ਜਦੋਂ ਦੇ ਇਹ ਸੰਗਤਾਂ ਨੇ, ਕਿਉਂਕਿ ਕਾਫੀ ਟਾਈਮ ਤੋਂ ਮੇਰੇ ਮਨ ਦਾ ਫੁਰਨਾ ਸੀ, ਔਰ ਸੰਗਤਾਂ ਰੋਜ਼ ਸਾਨੂੰ ਮੈਸੇਜ ਕਰਦੀਆਂ ਸੀ, WhatsApp ਕਰਦੀਆਂ ਸੀ, ਤੇ ਮੈਂ ਸੋਚ ਰਿਹਾ ਸਾਂ ਕਿ ਕੋਈ ਇਹੋ ਜਿਹਾ ਪ੍ਰੋਗਰਾਮ ਸ਼ੁਰੂ ਕਰੀਏ ਜਿਹਦੇ ਵਿੱਚ ਸੰਗਤਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣ। ਤੇ ਅੱਜ ਪਿਤਾ ਜੀ ਨੇ ਕਿਰਪਾ ਕੀਤੀ ਹੈ, ਇਹਦਾ ਟਾਈਟਲ ਹੀ ਪ੍ਰੋਗਰਾਮ ਦੇ ਸੰਗਤ ਦੇ ਸੁਨੇਹੇ। ਤੇ ਇਹਦੇ ਵਿੱਚ ਜੋ ਵੀ ਤੁਸੀਂ ਪਿਆਰ ਦੇ ਵਿੱਚ ਸਵਾਲ ਕਰੋਗੇ, ਗੁਰਮਤ ਆਸ਼ੇ ਅਨੁਸਾਰ ਜਿਹੜੇ ਵੀ ਹੋਣਗੇ, ਜਿਹੜੇ ਸਵਾਲ ਅਸੀਂ ਸਮਝਾਂਗੇ ਕਿ ਜਿਨ੍ਹਾਂ ਸਵਾਲਾਂ ਦੇ ਨਾਲ ਕਈ ਹੋਰ ਟੁੱਟੇ ਜੁੜ ਸਕਦੇ ਨੇ, ਉਹ ਸਵਾਲਾਂ ਦੇ ਜਵਾਬ ਮੈਂ ਜ਼ਰੂਰ ਦਿਆਂਗਾ। ਅਗਲਾ ਸਵਾਲ ਵੀ ਨਾ ਬੜੇ ਪਿਆਰ ਵਿੱਚ ਕੀਤਾ ਹੈ ਗੁਰਮੁਖ ਪਿਆਰਿਆਂ ਨੇ, ਕਹਿੰਦੇ ਜੀ ਸਾਨੂੰ ਦੱਸੋ ਕਿ ਕਿੰਨੀ ਕੁ ਦੇਰ ਸਾਨੂੰ ਨਾਮ ਜਪਣਾ ਚਾਹੀਦਾ ਹੈ, ਕਿੰਨੀ ਕੁ ਦੇਰ ਬੰਦਗੀ ਕਰਨੀ ਚਾਹੀਦੀ ਹੈ। ਮੇਰੀ ਤੇ ਬੇਨਤੀ ਉਦਾਂ ਸਤਿਗੁਰਾਂ ਦਾ ਫਰਮਾਨ ਹੈ, ਸਾਸ ਸਾਸ ਸਿਮਰੋ ਗੋਬਿੰਦ,
सतगुरां दा फरमान है, दिन राती अराधो प्यारो निमख ना कीजै ढीला। दिन राती ओनू अराध काम कार करदियां, एक जगह तो दूजी जगह आउंदियां जांदियां, घर परिवार च तू बैठा है, कोशिश कर हर वेले तेरे अंदर वाहिगुरू वाहिगुरू दा जाप चले। पर सच्चाई है, असी सारे गृहस्थी हाँ, कई बारी कोशिश करते हैं इदां करना, पर थोड़ा समा ध्यान जुड़दा है, थोड़े क समय बाद फिर अंदरों वाहिगुरू जी की याद भुल जाती है। ते फिर ये मेरी बेनती है, कोशिश करिए कि हर वेले, ते जे हर वेले नहीं ना हो सकता, ये बाबा नंद सिंह जी दे बचन ने, कहंदे घट तो घट, घट तो घट 2.5 घंटे दा नेम हर सिख ने रोज करना ही करना है। आखो वाहिगुरू जी, वाहिगुरू जी। धन गुरु रामदास जी, धन गुरु रामदास जी। प्यार नाल आखन जी, धन बाबा दीप सिंह जी। 2.5 घंटे दा नितनेम हर सिख ने करना ही करना है। जेड़ा 2.5 घंटे दा नितनेम नहीं ना करदा, समझ लो ओदे उत्ते दिनों दिन भार चढ़दा जा रहा है। 2.5 घंटे दा नितनेम ते लाजमी है। ते जे चाहुंदे हो दिन राती अराधो प्यारो वाली अवस्था ते पहुंचना, एक पाठ जपजी साहिब, 2 पाठ जपजी साहिब दा नेम वधा के पिता जी दे अगे रोज जोदड़ी करिए। घर विच साडे कोई दुख सुख दा समा बनदा, सी नितनेम वधाउने है ना, महाराज मैं इन्नी बाणी पढ़ांगा, आ मेरा मसला हल कर दिओ, इन्नी बाणी पढ़ांगा, आ शै मैनू दे दिओ, आ दात मेरी झोली च पा दिओ। ते किते किते नेम इस पिछे भी वधाइए, महाराज मैं 2 पाठ रोज जपजी साहिब दे करांगी जां करांगा, किरपा दा खाता खोलो, ये दिन राती अराधो प्यारो वाली अवस्था मैं गरीब दी झोली च पा दिओ। आखो धन गुरु रामदास जी, धन गुरु रामदास जी। प्यार नाल आखो न जी, धन बाबा दीप सिंह। फिर आखो धन बाबा दीप सिंह जी। घट तो घट 2.5 घंटे दा नितनेम ते करना ही करना। और मैं गुरु जी की कृपा नाल कह रहा, ये बाबा नंद सिंह साहिब जी का बचन है, कहंदे सिखा तू नितनेम ना छड्डी, असी जामना गुरु नानक गुरु रामदास कलगियां वाला दरगाह विच तेरी बां नहीं छड्डेगा। बोले सो निहाल, सत श्री अकाल। कहंदे जामना गुरु नानक कलगियां वाला बापू दरगाह विच तेरी कदी बाह नहीं छड्डेगा। 2.5 घंटे दा नितनेम रोज करना ही करना है। और बाबा नंद सिंह जी इत्थों तक बचन करदे सी, कहंदे नितनेम करना, अपनी बाह गुरु नानक नूं गुरु रामदास जी नूं फड़ाउणी है। ते जेड़ा सिख नितनेम नहीं ना करदा, अपनी बाह गुरु नूं नहीं फड़ा रिहा, फिर प्यारिओ ओ सिख दा ना इत्थे कोई राखा बनदा, ना उत्थे कोई राखा बनदा। 2.5 घंटे का नितनेम, वेखो किड्डा प्यारा सवाल किया। और इहो जे सवालों के नाल किन्नियां दा फिर नितनेम पक्का हो जाएगा, किन्नियां नूं होर चाह चढ़ेगा बाणी पढ़न दे लई। ये मेरी बेनती है प्यारिओ, घट तो घट 2.5 घंटे का नितनेम जरूर करिया करो। सवालों की लिस्ट बड़ी लंबी है। अगला सवाल भी ना ये जलंधर की संगत वालों है, महाराज जी की कृपा नाल। कहंदे जी नाम जपण तो बाद नाम नूं संभालना किवें, ये भी दसो। आखो धन गुरु रामदास जी, धन गुरु रामदास जी। धन गुरु रामदास जी, धन गुरु रामदास जी। इस सवाल दे विचों भी बड़ा कुछ लभना जी। सवाल की है, नाम जपण तो बाद नाम नूं संभालना किवें। वैसे बाबा नंद सिंह जी दा बचन है, कहंदे नाम जपना औखा, पर नाम जप के संभालना उतों भी औखा। ते जे चाहुंदे हो ना नाम नूं संभालना, ते पहला काम पता की करिए। बाबा फरीद जी कहंदे जो तो प्रिया दी सिख हियाओ ना ढाहे कहीदा। कहंदे पहला काम कर लै, जिथे डट डट के नितनेम करदा है ना, उत्थे नाम नूं नितनेम नूं संभालण दे लई पहला काम कर, कोशिश कर किसे दा दिल ना दुखा। जदों तू किसे दा दिल बिना वजह तो इदां दुखाउना है ना, बड़ी छेती तेरे पुन सड़दे ने। आखो धन गुरु रामदास जी, धन गुरु रामदास जी। जिवें ट्यूबवैल विचों पानी बड़ी स्पीड नाल निकलदा है ना, इसे तरह जदों बंदा बेवजह किसे दा इदां दिल दिखाउंदा है ना, पुन बड़ी स्पीड दे नाल ओदे डुल जांदे ने जी।
ਆਖੋ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਅਰਦਾਸ ਕਰਿਆ ਕਰੋ, ਮਹਾਰਾਜ ਕਿਰਪਾ ਦਾ ਖਾਤਾ ਖੋਲੋ, ਮਿਹਰ ਦਾ ਖਾਤਾ ਖੋਲੋ। ਇੱਕ ਪਾੜ ਜਪਜੀ ਸਾਹਿਬ, 2 ਪਾੜ ਜਪਜੀ ਸਾਹਿਬ ਵਧਾ ਕੇ ਕਿਆ ਕਰੋ, ਮਹਾਰਾਜ ਜਿੱਥੇ ਨਾਮ ਜਪਣ ਦੀ ਦਾਤ ਦਿੱਤੀ ਜੇ, ਉੱਥੇ ਨਾਮ ਨੂੰ ਸੰਭਾਲਣ ਦੀ ਦਾਤ ਵੀ ਦੇ ਦਿਓ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਸੀਂ ਸੰਗਤ ਕਰ ਰਹੇ ਹਾਂ, ਇਸ ਵੇਲੇ ਬੈਠੇ ਹਾਂ ਨਾ ਗੁਰੂ ਦੀ ਗੋਦ ਵਿੱਚ। ਹੁਣ ਸੰਗਤ ਕਰਨ ਤੋਂ ਬਾਅਦ ਵੀ ਕਈ ਵਾਰੀ ਨਾ ਇਹ ਕੀਤੀ ਹੋਈ ਸੰਗਤ ਅੰਦਰੋਂ ਡੁੱਲਣ ਦਾ ਖਤਰਾ ਹੈ, ਡੁੱਲ ਸਕਦੀ ਹੈ। ਜਿੰਨੇ ਪੁੰਨ ਤੁਸੀਂ ਬਣਾਏ ਨਾ, ਇਹ ਪੁੰਨ ਡੁੱਲ ਸਕਦੇ ਨੇ। ਪਤਾ ਕਦੋਂ? ਵੇਖਿਆ, ਮੈਂ 1 ਘੰਟਾ ਬਹਿ ਕੇ ਕੀਰਤਨ ਕੀਤਾ, ਮੈਂ 1 ਘੰਟਾ ਬਹਿ ਕੇ ਕੀਰਤਨ ਸੁਣਿਆ, ਮੇਰੇ ਨਾਲ ਦੇ ਨੇ ਤੇ ਕੀਰਤਨ ਸੁਣਿਆ ਨਹੀਂ, ਉਹ ਟੀਵੀ ਦੇ ਉੱਤੇ ਹੋਰ ਹੀ ਪ੍ਰੋਗਰਾਮ ਵੇਖ। ਜਦੋਂ ਇਹ ਚੀਜ਼ ਦੀ ਅੰਦਰ ਹਉਮੈ ਆਉਂਦੀ ਹੈ ਨਾ, ਅੰਦਰ ਈਗੋ ਆਉਂਦੀ ਹੈ, ਅੰਦਰ ਮਾਣ ਆਉਂਦਾ ਹੈ, ਇਹ ਮਾਣ ਵੀ ਬੜੀ ਸਪੀਡ ਦੇ ਨਾਲ ਪੁੰਨਾਂ ਨੂੰ ਸਾੜਦਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕੋਸ਼ਿਸ਼ ਕਰਿਓ, ਕੋਸ਼ਿਸ਼ ਕਰਿਓ ਪਿਆਰਿਓ, ਕਦੀ ਵੀ ਚੰਗੇ ਕੰਮ ਦਾ ਆਪਣੇ ਅੰਦਰ ਮਾਣ ਨਾ ਆਉਣ ਦੇਣਾ। ਜੋ ਵੀ ਗੁਰ ਪਰਮੇਸ਼ਰ ਸਾਈਂ ਦੀ ਸੇਵਾ ਲੈਣ, ਭਾਵੇਂ ਕੀਰਤਨ ਕਰਾ ਲੈਣ, ਭਾਵੇਂ ਕੀਰਤਨ ਸੁਣਨ ਦੀ ਸੇਵਾ ਲੈ ਲੈਣ, ਹਰ ਵੇਲੇ ਬਸ ਅੰਦਰੋਂ ਮਨ ਝੁਕਾ ਝੁਕਾ ਕੇ ਉਹਦਾ ਸ਼ੁਕਰਾਨਾ ਕਰੋ। ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਹਰ ਵੇਲੇ ਸਾਡੇ ਅੰਦਰ ਉਹਦਾ ਸ਼ੁਕਰਾਨਾ ਹੀ ਚੱਲੇ। ਕਿਵੇਂ ਸ਼ੁਕਰਾਨਾ ਚੱਲੇ? ਪੜਿਓ, ਸ਼ੁਕਰਾਨਾ ਸ਼ੁਕਰਾਨਾ ਗੁਰੂ ਰਾਮਦਾਸ ਤੇਰਾ ਸ਼ੁਕਰਾਨਾ, ਸ਼ੁਕਰਾਨਾ ਸ਼ੁਕਰਾਨਾ ਗੁਰੂ ਰਾਮਦਾਸ ਤੇਰਾ ਸ਼ੁਕਰਾਨਾ, ਸ਼ੁਕਰਾਨਾ ਸ਼ੁਕਰਾਨਾ ਬਾਬਾ ਦੀਪ ਸਿੰਘ ਤੇਰਾ ਸ਼ੁਕਰਾਨਾ, ਸ਼ੁਕਰਾਨਾ ਸ਼ੁਕਰਾਨਾ ਬਾਬਾ ਦੀਪ ਸਿੰਘ ਤੇਰਾ ਸ਼ੁਕਰਾਨਾ। ਅੱਜ ਵੀ ਤੇਰਾ ਸ਼ੁਕਰਾਨਾ, ਕੱਲ ਵੀ ਤੇਰਾ ਸ਼ੁਕਰਾਨਾ, ਅੱਜ ਵੀ ਤੇਰਾ ਸ਼ੁਕਰਾਨਾ, ਕੱਲ ਵੀ ਤੇਰਾ ਸ਼ੁਕਰਾਨਾ, ਰੋਜ਼ ਰੋਜ਼ ਤੇਰਾ ਸ਼ੁਕਰਾਨਾ, ਸ਼ੁਕਰਾਨਾ ਸ਼ੁਕਰਾਨਾ ਗੁਰੂ ਰਾਮਦਾਸ ਤੇਰਾ ਸ਼ੁਕਰਾਨਾ, ਸ਼ੁਕਰਾਨਾ ਸ਼ੁਕਰਾਨਾ ਗੁਰੂ ਰਾਮਦਾਸ ਤੇਰਾ ਸ਼ੁਕਰਾਨਾ। ਗੁਰੂ ਰਾਮਦਾਸ ਜੀ, ਹਰ ਸੁਬਹ ਤੇਰਾ ਸ਼ੁਕਰਾਨਾ, ਹਰ ਸ਼ਾਮ ਤੇਰਾ ਸ਼ੁਕਰਾਨਾ, ਹਰ ਸੁਬਹ ਤੇਰਾ ਸ਼ੁਕਰਾਨਾ, ਹਰ ਸ਼ਾਮ ਤੇਰਾ ਸ਼ੁਕਰਾਨਾ, ਹਰ ਸ਼ਾਮ ਤੇਰਾ ਸ਼ੁਕਰਾਨਾ, ਹਰ ਰਾਤ ਤੇਰਾ ਸ਼ੁਕਰਾਨਾ, ਸ਼ੁਕਰਾਨਾ ਸ਼ੁਕਰਾਨਾ ਗੁਰੂ ਰਾਮਦਾਸ ਤੇਰਾ ਸ਼ੁਕਰਾਨਾ, ਸ਼ੁਕਰਾਨਾ ਸ਼ੁਕਰਾਨਾ ਗੱਜ ਕੇ ਰਾਮਦਾਸ ਤੇਰਾ ਸ਼ੁਕਰਾਨਾ। ਜੀ ਸ਼ੁਕਰਾਨਾ ਸ਼ੁਕਰਾਨਾ ਬਾਬਾ ਦੀਪ ਸਿੰਘ ਤੇਰਾ ਸ਼ੁਕਰਾਨਾ, ਸ਼ੁਕਰਾਨਾ
शुकराना शुकराना बाबा दीप सिंह तेरा शुकराना। शुकराना पल पल तेरा शुकराना। घड़ी घड़ी तेरा शुकराना पल पल तेरा शुकराना। घड़ी घड़ी तेरा शुकराना हर पल तेरा शुकराना। शुकराना शुकराना गुरु रामदास तेरा शुकराना। शुकराना शुकराना गुरु रामदास तेरा शुकराना। कल भी तेरा शुकराना आज भी 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 तेरा शुकराना। पिताजी रोज रोज जी रोज रोज हर रोज रोज पल 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 शुकराना। शुकराना शुकराना गुरु रामदास तेरा शुकराना। शुकराना शुकराना गुरु रामदास तेरा शुकराना। शुकराना शुकराना बाबा दीप सिंह तेरा शुकराना। शुकराना शुकराना बाबा दीप सिंह तेरा शुकराना। शुकराना 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 बाबा दीप सिंह तेरा शुकराना। बोलो शुकराना 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 तेरा शुकराना। शुकराना शुकराना बाबा दीप सिंह तेरा शुकराना। बाबा दीप सिंह तेरा बाबा दीप सिंह तेरा शुकराना। शुकराना शुकराना बाबा दीप सिंह तेरा शुकराना। धन गुरु रामदास जी धन गुरु रामदास जी। प्यार नाल सारे आखो धन बाबा दीप सिंह जी। फिर आखो धन बाबा दीप सिंह जी। देखो ਜਦੋਂ ਬੰਦਾ ਹਰ ਵੇਲੇ ਸ਼ੁਕਰਾਨੇ ਕਰਦਾ ਹੈ ਨਾ
ਫਿਰ ਇਹਦੇ ਕੀਤੇ ਹੋਏ ਜਿਹੜੇ ਪੁੰਨ ਨੇ ਉਹ ਸੰਭਲੇ ਰਹਿੰਦੇ ਨੇ, ਇਕੱਠੇ ਰਹਿੰਦੇ ਨੇ। ਤੇ ਜੇ ਕਿਸੇ ਕੰਮ ਦਾ ਗੁਮਾਨ ਕਰਦਾ ਫਿਰ ਕੀਤੇ ਹੋਏ ਪੁੰਨ ਸੜ ਜਾਂਦੇ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਕਿੰਨਾ ਪਿਆਰਾ ਸਵਾਲ ਕਿ ਨਾਮ ਜਪਣ ਤੋਂ ਬਾਅਦ ਸੰਭਾਲਣਾ ਕਿਵੇਂ? ਇਹ ਢੰਗ ਹੈ, ਜੇ ਚਾਹੁੰਦਾ ਤੇਰਾ ਜਪਿਆ ਹੋਇਆ ਨਾਮ, ਤੇਰੀ ਕੀਤੀ ਹੋਈ ਸੇਵਾ ਸੰਭੀ ਜਾਵੇ ਤੇ ਹਰ ਵੇਲੇ ਮਨ ਨਿਵਾ ਕੇ ਗੁਰ ਪਰਮੇਸ਼ਰ ਸਾਈਂ ਦਾ ਸ਼ੁਕਰਾਨਾ ਕਰ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਮੈਂ ਜਿਹੜਾ ਅਗਲਾ ਸਵਾਲ ਤੁਹਾਡੇ ਸਨਮੁਖ ਰੱਖਣ ਲੱਗਾ ਨਾ, ਜਦੋਂ ਇਹ ਮੈਂ ਸਵਾਲ ਪੜ੍ਹਿਆ ਮੈਨੂੰ ਬੜਾ ਰਸ ਆਇਆ। ਉਹਨਾਂ ਨੇ ਸਵਾਲ ਕੀਤਾ ਗੁਰਮੁਖਾਂ ਨੇ, ਕਹਿੰਦੇ ਜੀ ਉਹ ਕਿਹੜੀ ਦੁਕਾਨ ਹੈ ਜਿੱਥੋਂ ਮੈਨੂੰ ਗੁਰੂ ਦੇ ਪ੍ਰੇਮ ਦੀ ਦਾਤ ਮਿਲ ਸਕਦੀ ਹੈ? ਕੋਈ ਹੈ ਇਹੋ ਜੀ ਦੁਕਾਨ? ਤੇ ਹੁਣ ਜਵਾਬ ਸੁਣਿਓ। ਪੁੱਛਣ ਵਾਲਿਆਂ ਨੇ ਸਵਾਲ ਪੁੱਛਿਆ, ਉਹ ਕਿਹੜੀ ਦੁਕਾਨ ਹੈ ਜਿੱਥੋਂ ਸਾਨੂੰ ਗੁਰੂ ਦੇ ਪ੍ਰੇਮ ਦੀ ਦਾਤ ਮਿਲੇ? ਤੇ ਇਹਦਾ ਜਵਾਬ ਸੁਣਿਓ। ਹਾਂ ਪਿਆਰਿਓ, ਜਿਵੇਂ ਬਾਕੀ ਚੀਜ਼ਾਂ ਨੂੰ ਖਰੀਦਣ ਵਾਸਤੇ ਦੁਕਾਨਾਂ ਬਣੀਆਂ ਨਾ, ਜੇ ਗੁਰੂ ਦੇ ਪ੍ਰੇਮ ਦੀ ਦਾਤ ਲੈਣੀ ਚਾਹੁੰਦਾ ਤੇ ਇਹਦੀ ਵੀ ਇੱਕ ਦੁਕਾਨ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉਸ ਦੁਕਾਨ ਦਾ ਨਾਮ ਪਤਾ ਕੀ ਹੈ? ਉਸ ਦੁਕਾਨ ਦਾ ਨਾਮ ਹੈ ਸਾਧ ਸੰਗਤ। ਇਹ ਸਤ ਸੰਗਤ ਦੀ ਦੁਕਾਨ ਇਹੋ ਜੀ ਦੁਕਾਨ ਹੈ ਜਿਸ ਸੰਗਤ ਦੀ ਦੁਕਾਨ ਤੋਂ ਬੰਦਿਆ ਤੈਨੂੰ ਗੁਰੂ ਪ੍ਰੇਮਾ ਭਗਤੀ ਦੀ ਦਾਤ ਮਿਲਣੀ, ਗੁਰੂ ਪ੍ਰੇਮ ਦੀ ਦਾਤ ਤੇਰੀ ਝੋਲੀ 'ਚ ਪੈਣੀ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਇਹ ਸੰਗਤ ਦੀ ਦੁਕਾਨ, ਇਹ ਸਤ ਸੰਗਤ ਦੀ ਦੁਕਾਨ ਇਹੋ ਜਿਹੀ ਹੈ ਜਿੱਥੇ ਪ੍ਰੇਮ ਦੀ ਦਾਤ ਮਿਲਦੀ ਹੈ। ਔਰ ਮੈਂ ਸੱਚ ਕਹਿਣਾ, ਜਦ ਤੱਕ ਬੰਦਾ ਕਮਾਈ ਵਾਲਿਆਂ ਦੀ ਸੰਗਤ ਨਹੀਂ ਕਰੇਗਾ, ਜਦ ਤੱਕ ਬੰਦਾ ਗੁਰੂ ਦੀ ਸੰਗਤ ਨਹੀਂ ਕਰੇਗਾ, ਉਦੋਂ ਤੱਕ ਬੰਦੇ ਨੂੰ ਪ੍ਰੇਮ ਦੀ ਦਾਤ ਮਿਲ ਹੀ ਨਹੀਂ ਸਕਦੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਕਿਉਂਕਿ ਸਤ ਸੰਗਤ ਦੀ ਦੁਕਾਨ ਇਹੋ ਜਿਹੀ ਦੁਕਾਨ ਹੈ ਜਿੱਥੇ ਕੱਚੀ ਵਾਲਾ ਵੀ ਗੁਰੂ ਦਾ ਉਪਦੇਸ਼ ਲੈਂਦਾ ਹੈ, ਜਿਹੜਾ ਪੱਕੀ ਕਲਾਸ ਵਿੱਚ, ਉੱਪਰਲੀਆਂ ਕਲਾਸਾਂ ਵਿੱਚ ਉਹਨਾਂ ਨੂੰ ਵੀ ਉਪਦੇਸ਼ ਮਿਲਦਾ ਹੈ। ਤੇ ਪਿਆਰਿਓ, ਕੱਚੀ ਵਾਲਿਆਂ ਨੂੰ ਵੀ ਸੰਗਤ ਵਿੱਚੋਂ ਨਾਮ ਰਸ ਪ੍ਰਾਪਤ ਹੁੰਦਾ ਹੈ ਤੇ ਪੱਕੀ ਵਾਲਿਆਂ ਨੂੰ ਵੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਜ 4 ਸਵਾਲ ਜਵਾਬ ਤੁਹਾਡੇ ਸੰਗਤ ਦੇ ਸੁਣੇ ਹੈ, ਮੈਂ ਸਾਂਝੇ ਕਰ ਪਾਇਆ। ਕੱਲ ਦੇ ਦਿਮਾਨ ਵਿੱਚ ਸਤਿਗੁਰੂ ਫਿਰ ਤੁਹਾਡੇ ਦੀਦਾਰ ਕਰਾਉਣ, ਇਸੇ ਚੀਜ਼ ਨੂੰ ਮੁੱਖ ਰੱਖ ਕੇ ਮੈਂ ਆਗਿਆ ਮੰਗਦਾ। ਟੀਵੀ ਸੈੱਟ ਬੰਦ ਨਾ ਕਰਿਓ। ਜ਼ਰੂਰੀ ਬੇਨਤੀਆਂ ਮੈਂ ਕੀਤੀਆਂ ਹੋਈਆਂ, ਧਿਆਨ ਨਾਲ ਸੁਣਿਓ ਔਰ ਉਹ ਬੇਨਤੀਆਂ ਨੂੰ ਪ੍ਰਮਾਣ ਵੀ ਜ਼ਰੂਰ ਕਰਿਓ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਤੁਹਾਡੇ ਲਈ ਇੱਕ ਮੈਂ ਵਿਸ਼ੇਸ਼ ਮੈਸੇਜ ਦੇ ਰਿਹਾ ਕਿ ਹਰ ਐਤਵਾਰ ਤੇ ਐਤਵਾਰ ਜੋ ਇੱਕ ਨਵਾਂ ਉਪਰਾਲਾ ਗੁਰੂ ਜੀ ਦੀ ਕਿਰਪਾ ਦੇ ਨਾਲ ਕੀਤਾ ਜਾ ਰਿਹਾ, ਇੱਕ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਸੰਗਤ ਦੇ ਸੁਨੇਹੇ। ਜੋ ਵੀ ਤੁਸੀਂ ਸਾਨੂੰ ਪਿਆਰ ਦੇ ਵਿੱਚ ਸਵਾਲ ਕਰੋਗੇ, ਉਹਨਾਂ ਸਵਾਲਾਂ ਦਾ ਮੈਂ ਤੁਸ਼ ਬੁੱਧੀ ਮੁਤਾਬਕ ਜਵਾਬ ਦੇਣ ਦਾ ਯਤਨ ਕਰਿਆ ਕਰਾਂਗਾ। ਇਹ ਹਰ ਐਤਵਾਰ ਜੋ 3 ਤੋਂ 4 ਸਮਾਗਮ ਚੱਲਦਾ ਹੈ, ਉਸੇ ਸਮਾਗਮ ਦੇ ਵਿੱਚ ਹੀ ਇਹ ਤੁਹਾਡੇ ਸੰਗਤ ਦੇ ਸੁਨੇਹੇ ਜੋ ਤੁਹਾਡੇ ਸਨਮੁਖ ਰੱਖੇ ਜਾਇਆ ਕਰਨਗੇ। ਆਪ ਜੀ ਅਸੀਸ ਦੇਣਾ ਔਰ ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਆਪ ਜੀ 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਰਾਮ ਤੀਰਥ ਰੋਡ ਅੰਮ੍ਰਿਤਸਰ ਸਾਹਿਬ ਵਿਖੇ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਸੇਵਾਵਾਂ ਚੱਲ ਰਹੀਆਂ ਨੇ। ਆਪ ਜੀ ਜਦੋਂ ਆਓਗੇ, ਮੈਨੂੰ ਪੱਕਾ ਵਿਸ਼ਵਾਸ ਤੁਹਾਨੂੰ
ਬੜਾ ਸਕੂਨ ਮਿਲੇਗਾ, ਬੜੀ ਸ਼ਾਂਤੀ ਮਿਲੇਗੀ ਜਦੋਂ ਆ ਕੇ ਤੱਕੋਗੇ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਹੈ। CBSE ਸਕੂਲ ਹੈ। ਇਸ ਸਕੂਲ ਦੇ ਵਿੱਚ ਵਿਧਵਾ ਬੀਬੀਆਂ ਦੇ ਬੱਚੇ ਜਿਨ੍ਹਾਂ ਦੀਆਂ 3 ਬੇਟੀਆਂ ਨੇ ਔਰ ਗ੍ਰੰਥੀ ਸਿੰਘਾਂ ਦੇ ਬੱਚਿਆਂ ਦੀ ਪਲੇ ਪੈਨ ਤੋਂ 10ਵੀਂ ਤੱਕ ਬਿਲਕੁਲ ਫ੍ਰੀ ਪੜ੍ਹਾਈ ਹੋ ਰਹੀ, ਨਾ ਉਹਨਾਂ ਲਈ ਕੋਈ ਦਾਖਲਾ, ਨਾ ਕੋਈ ਮਹੀਨਾਵਾਰੀ ਫੀਸ। ਇਸੇ ਜਗ੍ਹਾ ਦੇ ਉੱਤੇ ਹੀ ਜੋ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ ਹੈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ 2000 ਤੋਂ ਵੀ ਵੱਧ ਪ੍ਰੇਮੀ ਗੁਰੂ ਕਾ ਲੰਗਰ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਗੱਡੀ ਬਣਾਈ ਹੈ। ਉਸ ਗੱਡੀ ਰਾਹੀਂ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਗੁਰੂ ਕਾ ਲੰਗਰ ਤਿਆਰ ਕਰਕੇ ਲੋੜੀਂਦੀਆਂ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਆ ਕੇ ਤੱਕੋ ਕਿਵੇਂ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ, ਜਿਸ ਹਸਪਤਾਲ ਦੇ ਵਿੱਚ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ। ਉਹ ਡਾਕਟਰ ਜਿਹੜੇ ਆਪਣੀ ਕਲੀਨਿਕ ਤੇ 200-200 400 ਰੁਪਇਆ ਵੀ ਫੀਸ ਲੈਂਦੇ ਨੇ, ਇੱਥੇ 20 ਰੁਪਇਆਂ 'ਚ ਵੇਖਦੇ ਵੀ ਨੇ ਤੇ 2 ਦਿਨ ਦੀ ਦਵਾਈ ਬਿਲਕੁਲ ਫ੍ਰੀ। ਲੈਬੋਰਟਰੀ ਦੇ ਜਿੰਨੇ ਟੈਸਟ ਨੇ ਲਾਗਤ ਮੁੱਲ ਨਾਲ ਹੁੰਦੇ। ਡਿਜੀਟਲ ਐਕਸਰੇ 113 ਰੁਪਏ 'ਚ ਹੁੰਦਾ ਹੈ। ਜਿਹੜੀ ਦਵਾਈ ਬਾਜ਼ਾਰੋਂ ਮੰਨ ਲਓ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਤੇ ਜਿਹੜਾ ਇਹ ਵੀ ਨਾ ਦੇ ਸਕੇ ਉਹਦੇ ਲਈ ਇਹ ਹਸਪਤਾਲ ਬਿਲਕੁਲ ਫ੍ਰੀ ਹੈ। ਔਰ ਇਸੇ ਜਗ੍ਹਾ ਤੇ ਜੋ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ ਹੈ, ਜਿਸ ਅਕੈਡਮੀ ਦੇ ਵਿੱਚ 10ਵੀਂ ਪਾਸ ਵਿਦਿਆਰਥੀਆਂ ਦਾ ਗੁਰਮਤ ਦਾ 2 ਸਾਲਾਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਨਾਲ ਪਿਆਰਿਓ ਕਥਾ ਦੀ ਸਿਖਲਾਈ, ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਬੱਚਿਆਂ ਦਾ ਜੀਵਨ ਉੱਚਾ ਸੁੱਚਾ ਬਣੇ, ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਔਰ ਬੱਚਿਆਂ ਦੀ ਸਿਹਤ ਠੀਕ ਰਵੇ, ਖੇਡਾਂ ਦਾ ਪ੍ਰਬੰਧ, ਘੋੜਸਵਾਰੀ ਦਾ ਪ੍ਰਬੰਧ, ਜਿਮ ਦਾ ਪ੍ਰਬੰਧ ਵੀ ਇੱਥੇ ਕੀਤਾ ਗਿਆ। ਬੱਚੇ ਅਜੋਕੇ ਸਮੇਂ ਦੇ ਹਾਣੀ ਬਣਨ, ਇੰਗਲਿਸ਼ ਸਪੀਕਿੰਗ ਦੀਆਂ ਕਲਾਸਾਂ ਵੀ ਲਗਾਈਆਂ ਜਾਂਦੀਆਂ ਨੇ। ਇਹ ਸਾਰਾ ਕੁਝ ਤੁਹਾਡੀਆਂ ਸੀਸਾਂ ਨਾਲ ਹੋ ਰਿਹਾ। ਔਰ ਇਸੇ ਜਗ੍ਹਾ ਤੇ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਨਿਭਾਈ ਜਾਂਦੀ ਹੈ। ਔਰ ਨਵੀਂ ਜਗ੍ਹਾ ਬਾਰੇ ਤੁਹਾਨੂੰ ਪਤਾ ਹੀ ਹੈ, 15,500 ਗਜ ਜਗ੍ਹਾ ਜੋ ਸਤਿਗੁਰਾਂ ਨੇ ਬਖਸ਼ੀ ਹੋਈ, ਜਿਸ ਜਗ੍ਹਾ ਤੇ ਜਿੱਥੇ ਪਿਆਰਿਓ ਬਾਬਾ ਦੀਪ ਸਿੰਘ ਜੀ ਦਾ ਵੱਡਾ ਗੁਰਦੁਆਰਾ ਸਾਹਿਬ ਬਣਨਾ ਹੈ, ਉੱਥੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਲਈ ਬਾਬਾ ਦੀਪ ਸਿੰਘ ਜੀ ਸੰਗਤ ਨਿਵਾਸ ਬਣਨਾ ਹੈ। ਇਸੇ ਨਵੀਂ ਜਗ੍ਹਾ ਦੇ ਉੱਤੇ ਜੀ ਦਇਆ ਪ੍ਰਵਾਨ ਪਾਰਕ, ਜਿਸ ਪਾਰਕ ਦੇ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਬਿਮਾਰ ਪੰਛੀਆਂ ਦਾ ਇਲਾਜ ਹੋਇਆ ਕਰੇਗਾ, ਇਹ ਪਾਰਕ ਵੀ ਇੱਥੇ ਬਣਨਾ ਹੈ। ਤੇ ਮੇਰੀ ਬੇਨਤੀ ਹੈ, ਇਹ ਸਾਰੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਤੇ ਸੰਗਤ ਜੀ ਤੁਹਾਡੇ ਕਾਰਜ ਨੇ, ਕੋਈ ਅਮਨਦੀਪ ਸਿੰਘ ਦੇ ਕੰਮ ਨਹੀਂ। ਆਪ ਜੀ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ, ਪੱਕੇ ਮਹੀਨਾਵਾਰੀ ਡੋਨਰ ਬਣੋ ਕਿ ਇੰਨੀ ਸੇਵਾ, ਇੰਨਾ ਦਸਵੰਧ ਅਸੀਂ ਬਾਬਾ ਦੀਪ ਸਿੰਘ ਜੀ ਦੇ ਖਾਤੇ ਦਾ ਕੱਢਣਾ ਹੀ ਕੱਢਣਾ ਹੈ। ਔਰ ਮੈਂ ਸੱਚ ਕਹਿ ਰਿਹਾ, ਤੁਸੀਂ ਲੋੜਵੰਦਾਂ ਦੇ ਲਈ ਦਸਵੰਧ ਕੱਢੋਗੇ ਨਾ, ਜਦੋਂ ਤੁਸੀਂ ਲੋੜਵੰਦਾਂ ਦੀ ਬਾਹ ਫੜ ਲਓਗੇ, ਜਿਹੜੇ ਮਰੀਜ਼ ਨੇ ਦਵਾਈਆਂ ਨਹੀਂ ਲੈ ਸਕਦੇ ਉਹਨਾਂ ਦੀਆਂ ਦਵਾਈਆਂ ਲਈ ਆਪਣਾ ਦਸਵੰਧ ਭੇਜੋਗੇ, ਜਾਂ ਜਿਹੜੇ ਕੁਝ ਖਾ ਨਹੀਂ ਸਕਦੇ, ਜਦੋਂ ਉਹਨਾਂ ਦੇ ਘਰ ਦੀ ਰੋਜ਼ੀ ਰੋਟੀ ਦਾ ਲੰਗਰ ਦਾ ਪ੍ਰਬੰਧ ਤੁਸੀਂ ਕਰ ਦਿਓਗੇ, ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੋਂ ਸਾਈਂ ਉੱਠ ਚੁੱਕੇ ਨੇ, ਜਦੋਂ ਉਹਨਾਂ ਦੇ ਘਰਾਂ ਵਿੱਚ ਤੁਹਾਡੇ ਦਿੱਤੇ ਦਸਵੰਧ ਨਾਲ ਚੁੱਲ੍ਹਾ ਬਲੇਗਾ, ਮੈਨੂੰ ਪੱਕਾ ਵਿਸ਼ਵਾਸ ਹੈ ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਕਦੀ ਵੀ ਤੁਹਾਨੂੰ ਕੋਈ ਘਾਟਾ ਨਹੀਂ ਪੈਣ ਦੇਣਗੇ, ਤੁਹਾਨੂੰ ਬਰਕਤਾਂ ਹੀ ਪਾਉਣਗੇ। ਇਸ ਕਰਕੇ ਪੱਕੇ ਮਹੀਨਾਵਾਰੀ ਡੋਨਰ ਬਣੋ। ਟੀਵੀ ਸਕਰੀਨ ਦੇ ਉੱਤੇ ਤੁਹਾਡੇ ਸਾਡੇ ਟਰਸਟ ਦਾ ਜੋ ਪੰਜਾਬ ਨੈਸ਼ਨਲ ਬੈਂਕ ਦਾ ਅਕਾਊਂਟ ਹੈ ਉਹਦੀ ਡਿਟੇਲ ਵੀ ਆ ਰਹੀ ਹੈ, ਕੋਟਕ ਮਹਿੰਦਰਾ ਬੈਂਕ ਦਾ ਅਕਾਊਂਟ ਹੈ ਉਹਦੀ ਡਿਟੇਲ ਵੀ ਆ ਰਹੀ। ਆਪ ਜੀ ਇਹ ਸਕਰੀਨਸ਼ਾਟ ਲੈ ਲਓ ਔਰ ਮਹੀਨਾਵਾਰੀ ਪੱਕੇ ਡੋਨਰ ਬਣੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਔਰ ਜਿਵੇਂ ਮੈਂ ਤੁਹਾਨੂੰ ਦੱਸਦਾ ਹੁੰਨਾ, ਘੱਟ ਤੋਂ ਘੱਟ 113 ਸ਼ਹਿਰਾਂ ਦੇ ਵਿੱਚ ਇਹ ਸੇਵਾਵਾਂ ਦਾ ਕਾਰਜ ਸ਼ੁਰੂ ਕਰਨਾ ਹੈ। ਉਹ ਤਾਂ ਹੀ ਹੋਏਗਾ ਜਦੋਂ ਪੂਰਾ ਤੁਸੀਂ ਸਹਿਯੋਗ ਦਿਓਗੇ। ਤੁਸੀਂ ਆਪਣੀ ਸੇਵਾ ਸਾਨੂੰ ਪੇਟੀਐਮ ਵੀ, ਗੂਗਲ ਪੇ ਵੀ ਕਰ ਸਕਦੇ ਹੋ। ਸਾਰੇ ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੇ ਨੇ। ਤੇ ਆਪ ਜੀ ਸਹਿਯੋਗ ਦੇ ਕੇ ਗੁਰੂ ਪਿਤਾ ਦੀਆਂ ਜਿੱਥੇ ਖੁਸ਼ੀਆਂ ਪ੍ਰਾਪਤ ਕਰੋ,
ਉੱਥੇ ਉਹ ਲੋੜਮੰਦਾਂ ਦੀ ਬਾਂਹ ਫੜ ਕੇ ਆਪਣਾ ਜੋ ਜਨਮ ਵੀ ਸਫਲਾ ਕਰੋ ਜੀ। ਇਹ ਬੇਨਤੀਆਂ ਪ੍ਰਵਾਨ ਕਰਿਓ। ਪਿਆਰ ਸਹਿਤ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।